जो कल्ला कल्ला जी मैनू इत्थे मिलिया बहुत ज़्यादा मददगार, बहुत ज़्यादा खुले दिल वाला ते कोई इहो जी गल नहीं हुई जो इहो जिहा प्रोपेगेंडा उछालिया जाता उधर। मैं कहूँगा इंडिया दे विच भी उत्थों दे लोग ऐं कर दिंदे ओह ने ओह ते यही दिखाउंदे ने भी इत्थों दा अगे जो बच्चा बंब चुक्की फिरदा बोझे च बंब पाई फिरदा पर इत्थों दा बच्चा जो चढ़दे पंजाब दे लोकां ने फुੱਲ चुक्की फिरदा उन्हां लई जो दुआवां ने असीसां ने ਉਹਨਾਂ ਦੀ ਤਾਰੀਫ ਕਰ ਰਹੇ ਨੇ ਸਾਰੇ ਲੋਕ ਤੇ ਇੱਥੇ ਬਹੁਤ ਹੀ ਜਾ ਕੇ ਅੱਛਾ ਲੱਗਿਆ। ਇਹ ਗੱਲ ਉੱਥੇ ਪਤਾ ਨਹੀਂ ਪ੍ਰੋਪੇਗੈਂਡਾ ਫਲਾਇਆ ਜਾਂਦਾ ਵੀ ਜੋ ਛੋਟੀ ਉਮਰ ਦੇ ਨਹੀਂ ਉਹਨਾਂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਜੇ ਕੈਨੇਡਾ ਅਮਰੀਕਾ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਜਾਣਾ ਤਾਂ ਵੀਜ਼ਾ ਨਹੀਂ ਲੱਗੂਗਾ। ਪਰ ਜਦੋਂ ਮੈਂ ਆਪ ਅਮਰੀਕਾ ਜਾ ਕੇ ਨਿਊਯਾਰਕ ਜਾ ਕੇ ਮੇਰੇ ਬੜੇ ਪਾਕਿਸਤਾਨ ਤੋਂ ਦੋਸਤ ਬਣੇ ਤਾਂ ਮੈਨੂੰ ਮਿਲਣ ਵੀ ਆਏ ਇੱਥੇ। ਜੇ ਉਹ ਬੰਦੇ ਕੈਨੇਡਾ ਅਮਰੀਕਾ ਜਾ ਸਕਦੇ ਨੇ, ਪਾਕਿਸਤਾਨ ਵਾਲੇ ਕੈਨੇਡਾ ਅਮਰੀਕਾ ਜਾ ਸਕਦੇ ਨੇ, ਤੇ ਜੇ ਇੰਡੀਆ ਵਾਲੇ ਬੰਦੇ ਪਾਕਿਸਤਾਨ ਆ ਜਾਣਗੇ ਤਾਂ ਉਹਨਾਂ ਨੂੰ ਵੀਜ਼ਾ ਕਿਉਂ ਨਹੀਂ ਮਿਲੂਗਾ। ਵੀ ਦੇਖੋ ਜੇ ਈਸਟ ਤੇ ਵੈਸਟ ਜਰਮਨੀ ਜੋ ਇੱਕ ਹੋ ਸਕਦੇ ਨੇ, ਕੈਨੇਡਾ ਤੇ ਅਮਰੀਕਾ ਵਿੱਚ ਜੋ ਫ੍ਰੈਂਡਲੀ ਬਾਰਡਰਸ ਉਹ ਹੋ ਸਕਦੇ ਨੇ, ਤਾਂ ਅਸੀਂ ਜੋ ਪੰਜਾਬੀ ਲੋਕ ਆ ਅਸੀਂ ਤਾਂ ਇੱਕੋ ਪੰਜਾਬੀ ਮਾਂ ਬੋਲੀ ਦੇ ਦੋ ਪੁੱਤਰ ਆ। ਤੁਸੀਂ ਸਾਡੇ ਹੀ ਘਰ 'ਚ ਦੀਵਾਰ ਕੱਢਤੀ, ਸਾਡੇ ਤੇ ਤੁਸੀਂ ਰਾਜਨੀਤੀ ਖੇਡਦੇ ਹੋ। ਤਾਂ ਮੇਰੀ ਬੇਨਤੀ ਹੈ ਵੀ ਦੋਨੋਂ ਮੁਲਕਾਂ ਦੇ ਜੋ ਲੋਕ ਨੇ ਜੋ ਆਉਣਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀਜ਼ੇ ਖੁੱਲੇ ਦਿੱਤੇ ਜਾਣ। ਤੁਹਾਡੇ ਵਾਲਾ ਸਾਹਿਬ ਨਾ ਫਾਦਰ ਸਾਹਿਬ ਤੁਹਾਡੇ ਬੜਾ ਸੋਹਣਾ ਇੱਕ ਲਫ਼ਜ਼ ਵਰਤਦੇ ਸੀ ਵੀ ਮੈਨੂੰ ਇਹਨਾਂ ਲੋਕਾਂ 'ਚ ਬੜੀ ਲਿਆਕਤ ਝਲਕਦੀ ਹੈ। ਤਾਂ ਮੈਂ ਦੇਖਿਆ ਵੀ ਉਹ ਹਰੇਕ ਲਫ਼ਜ਼ ਦੇ ਵਿੱਚ ਅੱਲਾ ਵਰਤਦੇ ਨੇ, ਰੱਬ ਨੂੰ ਯਾਦ ਕਰਦੇ ਨੇ, ਚਾਹੇ ਉਹ ਲਫ਼ਜ਼ ਬਿਸਮਿਲ੍ਲਾ ਹੋਵੇ, ਚਾਹੇ ਮਾਸ਼ਾ ਅੱਲਾ ਹੋਵੇ, ਚਾਹੇ ਇਨਸ਼ਾ ਅੱਲਾ ਹੋਵੇ, ਚਾਹੇ ਅਲਹਮਦੁਲਿਲਾ ਹੋਵੇ, ਚਾਹੇ ਹਾਂਜੀ ਚਾਹੇ ਇਹ ਲਫ਼ਜ਼ ਹੋਵੇ ਜੀ। ਹੁਣ ਸਿੱਖ ਲੈ ਸਾਰੇ। ਹਾਂਜੀ ਸਾਰੇ ਸਿੱਖ ਲੈਣੇ ਤੇ ਬੜਾ ਇੱਕ ਚੀਜ਼ ਦੀ ਲਿਆਕਤ ਇਹੀ ਹੈ ਵੀ ਹਰੇਕ ਕੰਮ ਕਰਨ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਅੱਲਾ ਦਾ ਨਾਂ ਲੈਂਦੇ ਨੇ ਤੇ ਇਹੀ ਲਿਆਕਤ ਇਸੇ ਕਰਕੇ ਜੋ ਪਾਕਿਸਤਾਨ ਦੇ ਲੋਕ ਨੇ ਤਰੱਕੀ ਕਰ ਰਹੇ ਨੇ। ਪਾਕਿਸਤਾਨ ਦੀ ਯਾਤਰਾ ਦੀਆਂ ਕੁਝ ਹਸੀਨ ਯਾਦਾਂ ਜਿਹੜੀਆਂ ਨਾ ਸ਼ੇਅਰ ਕਰ ਦਿਓ। ਤੁਹਾਡੇ ਵਰਗੇ ਜਵਾਨ ਜਿਹੜੇ ਮੁੰਡੇ ਹੋਰ ਆਉਣਾ ਚਾਹੁੰਦੇ ਨੇ, ਅਸੀਂ ਤੇ ਹੋ ਗਏ ਹੁਣ ਬੁੱਢੇ, ਵੀ ਜਿੰਨੇ ਵੀ ਜੋ ਸਿੱਖੀ ਲਈ ਮਨ 'ਚ ਪ੍ਰੇਮ ਰੱਖਦੇ ਨੇ ਉਹ ਇੱਥੇ ਆਉਣ, ਪੰਜਾ ਸਾਹਿਬ ਆਉਣ, ਨਨਕਾਣਾ ਸਾਹਿਬ ਆਉਣ, ਡੇਰਾ ਸਾਹਿਬ ਆਉਣ, ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਖਾਲਸਾ ਰਾਜ ਸੀ ਬਹੁਤ ਹੀ ਜ਼ਿਆਦਾ ਖੂਬਸੂਰਤ ਯਾਦਗਾਰਾਂ ਨੇ। ਇਹ ਸਾਰੀ ਚੀਜ਼ਾਂ ਆ ਕੇ ਦੇਖਣ ਤੇ ਜੋ ਉਹਦੇ ਇਤਿਹਾਸ ਨਾਲ ਜੁੜਨ ਤਾਂ ਕਿ ਜੋ ਆਪਣੀ ਕੌਮ ਤਰੱਕੀ ਕਰ ਸਕੇ ਸੱਭਿਆਚਾਰਕ ਤੇ ਇਤਿਹਾਸਕ ਤੌਰ ਤੇ। ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣਾ ਇੱਕ ਸਿੱਖ ਕੌਮ ਲਈ ਬੜੀ ਵੱਡੀ ਗੱਲ ਸੀ, ਪਰ ਉੱਥੇ ਵੀ ਜੋ ਆਪਣੀ ਤਾਦਾਦ ਹੈ ਉਹ ਦਿਨ ਬ ਦਿਨ ਘਟਦੀ ਜਾ ਰਹੀ ਹੈ ਜੋ ਆਪਾਂ ਵਿਜ਼ਿਟ ਕਰ ਰਹੇ ਹਾਂ। ਤਾਂ ਉੱਥੇ ਆਪਾਂ ਨੂੰ ਆਉਣਾ ਚਾਹੀਦਾ ਕਿਉਂਕਿ ਜੇ ਆਪਾਂ ਜਾਵਾਂਗੇ ਨਹੀਂ ਤਾਂ ਆਪਣੇ ਗੁਰੂ ਘਰਾਂ ਦੀ ਜੋ ਮੇਰੇ ਹਿਸਾਬ ਨਾਲ ਸੰਭਾਲ ਨਹੀਂ ਉਹ ਪਾਉਣੀ। ਤੇ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰੀਏ ਜਿੰਨੇ ਵੀ ਲੋਕ ਆਉਣ ਉਹਨਾਂ ਨੂੰ ਮਿਲੀਏ, ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਪਿਆਰ ਦੇ ਕੇ ਘਲਾਈਏ ਕਿ ਉਹ ਪਿਆਰ ਜਿਹੜਾ ਵਾ ਉਹ ਜਾ ਕੇ ਵੰਡਣ ਉੱਥੇ। ਸਾਨੂੰ ਜੇ ਆਪਦੀ ਕੌਮ ਨੂੰ ਜਿਉਂਦੇ ਜਾਗਦੇ ਰੱਖਣਾ ਤਾਂ ਇੱਕ ਜੋ ਸਿੱਖਾਂ ਦੇ ਬੱਚੇ ਨੂੰ ਇੱਧਰ ਲਾਹੌਰ ਦੀ ਧਰਤੀ ਤੇ ਵਿਜ਼ਿਟ ਕਰਨਾ ਚਾਹੀਦਾ ਤੇ ਉਹਦੇ ਇਤਿਹਾਸ ਨਾਲ ਜੁੜਨਾ ਚਾਹੀਦਾ। अस्सलाम वालेकुम दोस्तों, सत श्री अकाल। मैं नासिर ढिल्लों, तुसीं जुड़े हो साडे चैनल पंजाबी लहर दे नाल। साडे नाल अज बहुत सोहनी शख्सियत, बहुत सोहने इंसान, बहुत सोहनी इन्हां दा रंग ढंग, बहुत सोहना इखलाक ते बहुत सोहने वड्डे प्यो दे पुत्त एडवोकेट हरपाल सिंह खारा दे चश्मो चिराग साडे नाल ने। इस वेले इमान सिंह खारा साडे नाल इस वेले लाहौर 'च असीं बैठे हैं ਤੇ ਬਹੁਤ ਮੁਸ਼ਕਲ ਦੇ ਨਾਲ ਸਾਨੂੰ ਮਿਲੇ ਨੇ। ਅੱਜ 3-4 ਦਿਨ ਤੋਂ ਬਾਅਦ ਸਾਨੂੰ ਟਾਈਮ ਨਹੀਂ ਸੀ ਦੇਣ ਦੇ। ਖਾਰਾ ਸਾਹਿਬ ਪਹਿਲਾਂ ਤੁਹਾਡਾ ਸ਼ੁਕਰੀਆ ਸਰ, ਤੁਸੀਂ ਸਾਨੂੰ ਟਾਈਮ ਦਿੱਤਾ, ਧੰਨਵਾਦ ਤੁਹਾਡਾ ਸਰ। ਨਾਸਿਰ ਭਾਜੀ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਵੀ ਤੁਸੀਂ ਇੰਨੇ ਜ਼ਿਆਦਾ ਖੂਬਸੂਰਤ ਸ਼ਬਦਾਂ ਨਾਲ ਮੈਨੂੰ ਨਵਾਜਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ। ਸਰ ਤੁਹਾਡਾ ਵੀ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ ਸਰ। ਨਾਸਿਰ ਭਾਜੀ ਤੁਸੀਂ ਇੱਥੇ ਜੋ ਮੈਨੂੰ ਘੁਮਾਉਣ ਫਿਰਾਉਣ ਵਾਲੇ, ਦਿਖਾਉਣ ਵਾਲੇ, ਇੰਨਾ ਕੁਛ ਇੱਥੇ ਲਿਆਉਣ ਵਾਲੇ ਤੁਸੀਂ ਹੋ। ਹਾਂਜੀ ਇਹ ਸਾਡੇ ਨਾਲ ਨੇ ਲਾਹੌਰ, ਇਹਨਾਂ ਨਾਲ ਗੱਪਸ਼ਪ ਕਰਨੀ ਆ। ਹਿਸਟਰੀ ਦਾ ਬੜਾ ਸ਼ੌਕ ਇਹਨਾਂ ਨੂੰ, ਬੜੇ ਵਧੀਆ ਇਨਸਾਨ ਨੇ। ਵੈਸੇ ਤਾਂ ਬਾਈ ਪ੍ਰੋਫੈਸ਼ਨ ਵਕੀਲ ਨੇ, ਆਪਣੇ ਵਾਲਦ ਸਾਹਿਬ ਦੇ ਨਾਲ ਵਕਾਲਤ ਕਰਦੇ ਨੇ। ਖਾਰਾ ਸਾਹਿਬ ਕਿਵੇਂ ਲੱਗਾ ਆ ਕੇ ਪਾਕਿਸਤਾਨ ਪਹਿਲਾਂ ਸਾਰਿਆਂ ਨਾਲ? ਨਾਸਿਰ ਭਾਜੀ ਬਹੁਤ ਹੀ ਜ਼ਿਆਦਾ ਮੈਨੂੰ ਵਧੀਆ ਲੱਗਿਆ ਜੀ। ਇੰਨਾ ਜ਼ਿਆਦਾ ਜੋ ਲੋਕਾਂ 'ਚ ਇੱਥੇ ਮੋਹ ਹੈ, ਖਾਸ ਕਰ ਜੋ ਚੜ੍ਹਦੇ ਪੰਜਾਬ ਤੋਂ ਆਉਂਦੇ ਨੇ ਉਹਨਾਂ ਲਈ ਬਹੁਤ ਜ਼ਿਆਦਾ ਅੱਛਾ ਲੱਗਿਆ ਇੱਥੇ ਆ ਕੇ। ਬਹੁਤ ਜ਼ਿਆਦਾ ਫਰਿਸ਼ਤਾ ਸਰੂਪ ਇਨਸਾਨ ਨੇ ਇੱਥੇ ਜੋ ਕੱਲਾ ਕੱਲਾ ਜੀ ਮੈਨੂੰ ਇੱਥੇ ਮਿਲਿਆ, ਬਹੁਤ ਜ਼ਿਆਦਾ ਮਦਦਗਾਰ, ਬਹੁਤ ਜ਼ਿਆਦਾ ਖੁੱਲੇ ਦਿਲ ਵਾਲਾ ਤੇ ਕੋਈ ਇਹੋ ਜੀ ਗੱਲ ਨਹੀਂ ਹੋਈ
ਜੋ ਇਹੋ ਜਿਹਾ ਪ੍ਰੋਪੇਗੈਂਡਾ ਉਛਾਲਿਆ ਜਾਂਦਾ ਉਧਰ, ਮੈਂ ਕਹੂੰਗਾ ਇੰਡੀਆ ਦੇ ਵਿੱਚ, ਵੀ ਉੱਥੋਂ ਦੇ ਲੋਕ ਐਂ ਕਰ ਦਿੰਦੇ, ਉਹ ਤਾਂ ਇਹੀ ਦਿਖਾਉਂਦੇ ਨੇ ਵੀ ਇੱਥੋਂ ਦਾ ਇੱਕ ਜੋ ਬੱਚਾ ਬੰਬ ਚੁੱਕੀ ਫਿਰਦਾ, ਬੋਝੇ 'ਚ ਬੰਬ ਪਾਈ ਫਿਰਦਾ, ਬੋਝੇ 'ਚ ਬੰਬ ਪਾਈ ਫਿਰਦਾ। ਪਰ ਇੱਥੋਂ ਦਾ ਬੱਚਾ ਜੋ ਚੜ੍ਹਦੇ ਪੰਜਾਬ ਦੇ ਲੋਕਾਂ ਨੇ ਫੁੱਲ ਚੁੱਕੀ ਫਿਰਦਾ, ਉਹਨਾਂ ਲਈ ਜੋ ਦੁਆਵਾਂ ਨੇ, ਅਸੀਸਾਂ ਨੇ, ਉਹਨਾਂ ਦੀ ਤਾਰੀਫ ਕਰ ਰਹੇ ਨੇ ਸਾਰੇ ਲੋਕ। ਤੇ ਇੱਥੇ ਬਹੁਤ ਹੀ ਜਾ ਕੇ ਅੱਛਾ ਲੱਗਿਆ ਜੀ ਇੱਥੇ ਆ ਕੇ। ਅੱਛਾ, ਇੰਨੀ ਜੋ ਕੁਝ ਵੇਖਿਆ ਹੁਣ, ਇਹ ਤਾਰੀਫ ਇੰਨੀ ਜਾਂ ਇੰਨਾ ਕੁਝ ਕਿੱਥੋਂ ਸੁਣਿਆ ਸੀ ਜਦੋਂ ਆਉਣ ਦੀ? ਫਿਰ ਹਾਲੇ ਤੇ ਯੰਗ ਏਜ ਹੈ, 25 ਸਾਲ ਉਮਰ ਆ, ਕਿਵੇਂ ਇੱਧਰ ਨੂੰ ਆਉਣ ਨਾਲ ਅਟਰੈਕਟ ਕਿਵੇਂ ਹੋਇਆ ਪਾਕਿਸਤਾਨ ਆਉਣ ਵਾਲਾ? ਨਹੀਂ ਦੇਖੋ ਜੀ, ਇਹ ਗੱਲ ਉੱਥੇ ਪਤਾ ਨਹੀਂ ਪ੍ਰੋਪੇਗੈਂਡਾ ਫੈਲਾਇਆ ਜਾਂਦਾ ਵੀ ਜੋ ਛੋਟੀ ਉਮਰ ਦੇ ਨਹੀਂ ਉਹਨਾਂ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੇ ਜੇ ਕੈਨੇਡਾ, ਅਮਰੀਕਾ ਜਾਂ ਹੋਰ ਦੇਸ਼ਾਂ ਵਿਦੇਸ਼ਾਂ ਜਾਣਾ ਤਾਂ ਵੀਜ਼ਾ ਨਹੀਂ ਲੱਗੂਗਾ। ਪਰ ਜਦੋਂ ਮੈਂ ਆਪ ਅਮਰੀਕਾ ਜਾ ਕੇ, ਨਿਊਯਾਰਕ ਜਾ ਕੇ, ਮੇਰੇ ਬੜੇ ਪਾਕਿਸਤਾਨ ਤੋਂ ਦੋਸਤ ਬਣੇ ਤਾਂ ਮੈਨੂੰ ਮਿਲਣ ਵੀ ਆਏ ਇੱਥੇ। ਸਰਦਾਰ ਫਰਾਜ਼ ਖੇਤਰਾਨ ਤੇ ਅਸਾਦ ਮੁਮਤਾਜ਼ ਨੇ ਮੈਨੂੰ ਬਾਵਲਪੁਰ ਤੋਂ 400 ਕਿਲੋਮੀਟਰ ਤੋਂ ਚੱਲ ਕੇ ਮੈਨੂੰ ਮਿਲਣ ਆਏ। ਜੇ ਉਹ ਬੰਦੇ ਕੈਨੇਡਾ ਅਮਰੀਕਾ ਜਾ ਸਕਦੇ ਨੇ, ਪਾਕਿਸਤਾਨ ਵਾਲੇ ਕੈਨੇਡਾ ਅਮਰੀਕਾ ਜਾ ਸਕਦੇ ਨੇ, ਤੇ ਜੇ ਇੰਡੀਆ ਵਾਲੇ ਬੰਦੇ ਪਾਕਿਸਤਾਨ ਆ ਜਾਣਗੇ ਤਾਂ ਉਹਨਾਂ ਨੂੰ ਵੀਜ਼ਾ ਕਿਉਂ ਨਹੀਂ ਮਿਲੂਗਾ? ਨਾਲੇ ਉਹ ਆ ਵੀ ਜੋ ਰਹੇ ਨੇ ਪਿਲਗ੍ਰਿਮੇਜ, ਜੋ ਸ਼ਰਧਾਲੂ ਵੀਜ਼ਾ ਉਸ ਤੇ ਆ ਰਹੇ ਨੇ। ਤਾਂ ਮੈਨੂੰ ਲੱਗਦਾ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ। ਤੇ ਉਸ ਤੋਂ ਬਾਅਦ ਜੋ ਮੇਰੇ ਫਾਦਰ ਸਾਹਿਬ ਆਏ ਸਨ 2019 ਦੇ ਵਿੱਚ, ਤਾਂ ਉਹਨਾਂ ਨੇ ਮੈਨੂੰ ਆਣ ਕੇ ਦੱਸਿਆ ਵੀ ਉੱਥੇ ਬਹੁਤ ਹੀ ਜ਼ਿਆਦਾ ਇੱਕ ਭਰਪਾ, ਬਹੁਤ ਜ਼ਿਆਦਾ ਵਧੀਆ ਸਟਰੋਂਗ ਆ ਉੱਥੇ, ਜੋ ਚੜ੍ਹਦੇ ਪੰਜਾਬ ਤੋਂ ਲੋਕੀ ਆਉਂਦੇ ਨੇ। ਤੇ ਤੀਜੀ ਗੱਲ ਜੋ ਮੈਨੂੰ ਲੱਗਦਾ, ਮੇਰਾ ਜੋ ਖਾਲਸਾ ਰਾਜ ਦੇ ਪ੍ਰਤੀ, ਉਸਦੀ ਹਿਸਟਰੀ ਦੇ ਪ੍ਰਤੀ ਜੋ ਪ੍ਰੇਮ ਹੈ, ਜੋ ਮੈਂ ਕਿਤਾਬਾਂ 'ਚ ਪੜ੍ਹਿਆ, ਮੈਂ ਵਾਕਈ ਉਹ ਦੇਖਣਾ ਚਾਹੁੰਦਾ ਸੀ ਵੀ ਜੋ ਮੈਂ ਚੀਜ਼ਾਂ ਪੜ੍ਹ ਰਿਹਾ, ਸੁਣ ਰਿਹਾ, ਵੀ ਵਾਕਿਆ ਸੱਚ ਹੈ ਕਿ ਨਹੀਂ ਹੈ। ਤੇ ਚੌਥਾ ਮੈਨੂੰ ਐਂ ਲੱਗਿਆ, ਮੇਰੇ ਜੋ ਪੁਰਖਿਆਂ ਦੀ ਧਰਤੀ ਹੈ, ਮੇਰੇ ਦਾਦਾ ਜੀ ਦਾ ਜਨਮ ਲਾਹੌਰ ਦੇ ਲਾਗੇ ਪਿੰਡ ਹੈ ਚੱਠਿਆਂ ਵਾਲਾ, ਹੁਣ ਜ਼ਿਲ੍ਹਾ ਕਸੂਰ 'ਚ ਹੈ। ਤੇ ਇਸ ਚੀਜ਼ ਕਰਕੇ ਵੀ ਜਿੱਥੇ ਸਾਡੇ ਪੁਰਖਿਆਂ ਨੇ ਰਾਜ ਕੀਤਾ, ਜਿਸ ਧਰਤੀ 'ਤੇ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਸਾਨੂੰ ਜੇ ਆਪਦੀ ਕੌਮ ਨੂੰ ਜਿਉਂਦੇ ਜਾਗਦੇ ਰੱਖਣਾ ਤਾਂ ਇੱਕ ਜੋ ਸਿੱਖਾਂ ਦੇ ਬੱਚੇ ਨੂੰ ਇੱਧਰ ਲਾਹੌਰ ਦੀ ਧਰਤੀ 'ਤੇ ਵਿਜ਼ਿਟ ਕਰਨਾ ਚਾਹੀਦਾ ਤੇ ਉਹਦੇ ਇਤਿਹਾਸ ਨਾਲ ਜੁੜਨਾ ਚਾਹੀਦਾ। ਕਿਉਂਕਿ ਆਖਿਰ ਆਉਂਦੇ ਨੇ ਵੀ ਜਿਹੜੀਆਂ ਕੌਮਾਂ ਆਪਦੇ ਇਤਿਹਾਸ ਨਾਲ ਟੁੱਟ ਜਾਂਦੀਆਂ ਨੇ, ਉਹ ਬੜੀ ਛੇਤੀ ਖਤਮ ਹੋ ਜਾਂਦੀਆਂ ਨੇ। ਤੇ ਇੰਨਾ ਸਾਰੇ ਬੜੇ ਕਾਰਨ ਨੇ, ਇਹਨਾਂ ਸਾਰੇ ਕਾਰਨਾਂ ਕਰਕੇ ਮੈਂ ਇੱਥੇ ਆਇਆ ਜੀ। ਵਾਹ ਵਾਹ ਵਾਹ, ਕੀ ਬਾਤ। ਉਹ ਤੁਹਾਡੇ ਵਾਲਾ ਸਾਹਿਬ ਨਾ, ਫਾਦਰ ਸਾਹਿਬ ਤੁਹਾਡੇ, ਬੜਾ ਸੋਹਣਾ ਇੱਕ ਲਫ਼ਜ਼ ਵਰਤਦੇ ਸੀ ਵੀ ਮੈਨੂੰ ਇਹਨਾਂ ਲੋਕਾਂ 'ਚ ਬੜੀ ਲਿਆਕਤ ਝਲਕਦੀ ਹੈ। ਉਹ ਬੜਾ ਟਿਪੀਕਲ ਜਿਹਾ ਉਰਦੂ ਦਾ ਹੋਇਆ ਵੀ ਬੜਾ ਮੋਹ ਵਾ, ਬੜਾ ਪਿਆਰ ਹੈ ਇਹਨਾਂ ਲੋਕਾਂ ਦੇ ਵਿੱਚ। ਤੇ ਉਹ ਲਿਆਕਤ ਵਾਲੇ ਲਫ਼ਜ਼ ਉੱਥੇ ਲੱਗਦਾ ਜਾ ਕੇ ਮੈਨੂੰ ਲੱਗਦਾ ਯੂਜ਼ ਕੀਤੇ ਵਾਹ ਫਾਦਰ ਸਾਹਿਬ ਨੇ। ਹਾਂਜੀ, ਨਹੀਂ ਇੱਥੋਂ ਤੋਂ ਮੈਂ ਲੋਕਾਂ ਦੇ ਨਾਲ ਜਦੋਂ ਇੰਟਰੈਕਟ ਕੀਤਾ, ਜੋ ਲੋਕਲ ਨੇ, ਤਾਂ ਮੈਂ ਦੇਖਿਆ ਵੀ ਉਹ ਹਰੇਕ ਲਫ਼ਜ਼ ਦੇ ਵਿੱਚ ਅੱਲਾ ਵਰਤਦੇ ਨੇ, ਰੱਬ ਨੂੰ ਯਾਦ ਕਰਦੇ ਨੇ। ਚਾਹੇ ਉਹ ਲਫ਼ਜ਼ ਬਿਸਮਿਲ੍ਲਾ ਹੋਵੇ, ਚਾਹੇ ਮਾਸ਼ਾ ਅੱਲਾ ਹੋਵੇ, ਚਾਹੇ ਇਨਸ਼ਾ ਅੱਲਾ ਹੋਵੇ, ਚਾਹੇ ਅਲਹਮਦੁਲਿਲਾ ਹੋਵੇ, ਚਾਹੇ ਹਾਂਜੀ ਚਾਹੇ ਇਹ ਲਫ਼ਜ਼ ਹੋਵੇ ਜੀ। ਹੁਣ ਸਿੱਖ ਲੈ ਸਾਰੇ? ਹਾਂਜੀ, ਸਾਰੇ ਸਿੱਖ ਲੈਣੇ। ਤੇ ਬੜਾ ਇੱਕ ਚੀਜ਼ ਦੀ ਲਿਆਕਤ ਇਹੀ ਹੈ ਵੀ ਹਰੇਕ ਕੰਮ ਕਰਨ ਤੋਂ ਪਹਿਲਾਂ, ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਂ, ਅੱਲਾ ਦਾ ਨਾਂ ਲੈਂਦੇ ਨੇ। ਹਰੇਕ ਕੰਮ ਹੋ ਜੇ ਉਸ ਲਈ ਰੱਬ ਤੋਂ ਦੁਆ ਮੰਗਦੇ ਨੇ ਵੀ ਸਾਡਾ ਇਹ ਕੰਮ ਹੋ ਜੇ। ਤੇ ਜਦੋਂ ਕੰਮ ਹੋ ਜਾਂਦਾ ਉਦੋਂ ਰੱਬ ਦਾ ਸ਼ੁਕਰਾਨਾ, ਅੱਲਾ ਦਾ ਸ਼ੁਕਰਾਨਾ ਵੀ ਕਰਦੇ ਨੇ। ਤੇ ਇਹੀ ਲਿਆਕਤ ਹੈ। ਇਸੇ ਕਰਕੇ ਜੋ ਪਾਕਿਸਤਾਨ ਦੇ ਲੋਕ ਨੇ ਤਰੱਕੀ ਕਰ ਰਹੇ ਨੇ, ਖਾਸ ਕਰ ਲਾਹੌਰ ਇਲਾਕੇ ਦੇ ਲੋਕ ਤਰੱਕੀ ਕਰ ਰਹੇ ਨੇ। ਅੱਛਾ, ਕਿਹੜੇ ਜਿਸ ਤਰ੍ਹਾਂ ਗੱਲ ਕਰਨੇ ਸੀ ਵੀ ਖਾਲਸਾ ਰਾਜ ਦੀ, ਇੱਥੇ ਮੈਂ ਵੇਖਿਆ ਤੁਹਾਨੂੰ ਹਿਸਟਰੀ ਦਾ ਕਾਫੀ ਸ਼ੌਕ ਲਗਾਓ, ਤੇ ਕਿੱਥੇ ਕਿੱਥੇ ਗਏ ਤੇ ਕੀ ਕੁਛ ਵੇਖਿਆ? ਦੇਖੋ ਨਾਸਰ ਭਾਜੀ, ਅੱਜ ਅਸੀਂ ਜੋ ਫਕੀਰ ਅਜ਼ੀਜ਼ੁਦੀਨ ਨੇ, ਮਹਾਰਾਜਾ ਰਣਜੀਤ ਸਿੰਘ ਦੇ, ਉਹ ਹੋਮ ਮਿਨਿਸਟਰ ਵੀ ਹੁੰਦੇ ਸੀ, ਫਾਈਨਾਂਸ ਮਿਨਿਸਟਰ ਵੀ ਸਨ ਤੇ ਐਕਸਟਰਨਲ ਅਫੇਅਰਸ ਮਿਨਿਸਟਰ ਵੀ ਸਨ। ਉਹਨਾਂ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਬੜੀਆਂ ਗੱਲਾਂ ਸੁਣੀਆਂ। ਤੇ ਮੈਂ ਜਿੰਨੇ ਵੀ ਪੰਜਾਬ ਦੀ ਜੋ ਹਿਸਟਰੀ ਲਿਖਦੇ ਨੇ ਰਾਈਟਰ, ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਹਿਸਟਰੀ ਜੇ ਲਿਖਣੀ ਹੈ ਨਾ, ਪਹਿਲਾਂ ਜੋ ਫਕੀਰ ਸੈਫੁਦੀਨ ਸਾਹਿਬ ਨੇ, ਉਹਨਾਂ ਦੇ ਜੋ ਅੰਸ਼ ਵੰਸ਼ ਨੇ ਫਕੀਰ ਅਜ਼ੀਜ਼ੁਦੀਨ ਸਾਹਿਬ ਤੋਂ, ਉਹਨਾਂ ਤੋਂ ਹਿਸਟਰੀ ਸਿੱਖ ਕੇ ਤੁਸੀਂ ਹਿਸਟਰੀ ਲਿਖੋ। ਕਿਉਂਕਿ ਤੁਸੀਂ ਜੋ ਹਿਸਟਰੀ ਲਿਖ ਰਹੇ ਹੋ ਨਾ, ਉਹ ਹਿਸਟਰੀ ਲਿਖ ਰਹੇ ਹੋ ਜਿਸ ਨਾਲ ਸਿੱਖ ਕੌਮ ਕਦੇ ਆਪਦਾ ਰਾਜ ਸਥਾਪਿਤ ਕਰਨ ਦੀ ਜੋ ਚਾਹਵਾਨਤਾ, ਆਪਦੇ ਅੰਦਰ ਇੱਛਾ, ਉਹ ਮਾਰਦੇ। ਤੁਸੀਂ ਸ਼ੇਰੇ ਪੰਜਾਬ ਦੇ ਚਰਿੱਤਰ ਬਾਰੇ ਉਲਟ-ਪੁਲਟ ਚੀਜ਼ਾਂ ਲਿਖਦੇ ਹੋ, ਪਰ ਤੁਸੀਂ ਕਦੇ ਸ਼ੇਰੇ ਪੰਜਾਬ ਦੀ ਮਿਲਟਰੀ ਬਾਰੇ, ਉਹਦੀ ਐਡਮਿਨਿਸਟ੍ਰੇਸ਼ਨ ਬਾਰੇ ਤੇ ਉਹਦੇ ਜੋ ਹੋਰ ਰਾਜ ਪ੍ਰਬੰਧ ਬਾਰੇ ਕਦੇ ਨਹੀਂ ਲਿਖਿਆ। ਅਸੀਂ ਅੱਜ ਇਹ ਚੀਜ਼ ਦੇਖੀ। ਹੋਰ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 5 ਈਅਰ ਲਾਅ ਕੀਤੀ ਹੈ, ਤਾਂ ਮੇਰਾ ਬੜਾ ਮੋਹ ਸੀ ਵੀ ਮੈਂ ਅਸਲੀ ਪੰਜਾਬ ਯੂਨੀਵਰਸਿਟੀ ਲਾਹੌਰ ਦੇਖ ਕੇ ਆਵਾਂ। ਉਹ ਜਿਹੜੀ ਅਸਲ ਹੈ 1882 ਤੋਂ ਬਣੀ ਹੈ ਜੀ, ਉਹ ਦੇਖੀ। ਬਾਕੀ ਛੱਜੂ ਦਾ ਚੁਬਾਰਾ ਦੇਖਿਆ। ਤੇ ਹੋਰ ਇੱਥੇ ਜੈਦੀ ਬੜੀ ਵਧੀਆ ਖਾਣ ਪੀਣ ਦੀ ਦੁਕਾਨ ਆ, ਉੱਥੋਂ ਬੜੀਆਂ ਸਵਾਦ ਚੀਜ਼ਾਂ ਖਾਧੀਆਂ ਜੀ। ਤੇ ਬਹੁਤ ਜ਼ਿਆਦਾ ਤੁਹਾਨੂੰ ਮਿਲੇ ਜਿਹੜੇ ਇੱਥੇ ਹੋਰ ਬੜੇ, ਸਾਨੂੰ ਤਾਂ ਥੋੜਾ ਜਿਹਾ ਮਿਲੇ। ਨਹੀਂ, ਤੁਹਾਨੂੰ ਵੱਧ ਮਿਲੇ, ਸਾਨੂੰ ਥੋੜਾ ਜਿਹਾ ਮਿਲੇ। ਹਾਂਜੀ, ਅੱਛਾ ਜੀ, ਚੀਜ਼ਾਂ ਕਰਨ ਬੜਾ ਜੋ ਆਨੰਦ ਆਇਆ, ਮੈਂ ਕਹੂੰਗਾ ਆਨੰਦ ਆਇਆ। ਹਾਂਜੀ। ਅੱਛਾ, ਇਹਦੇ ਵਿੱਚ ਜਿਸ ਤਰ੍ਹਾਂ ਵਕਾਲਤ ਦੇ ਸ਼ੋਬੇ ਨਾਲ ਮੁਨਸਲਿਕ ਹੋ ਤੁਸੀਂ ਨਾ, ਲਾਅ ਦੇ ਨਾਲ, ਲਾਅ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਵੀ ਸਾਡੇ ਇੱਥੇ
ਹੋਰ ਸੈਟਅਪ ਜਿਹੜਾ ਨਾ ਸਾਡੇ ਤੇ ਹੁਣ ਬਣਿਆ ਤੇ ਰੂਲ ਤੇ ਉਹ ਹੀ ਨੇ ਸਾਡੇ ਜੇ ਆਪਾਂ ਗੱਲ ਕਰੀਏ ਫੌਜਦਾਰੀ ਮੁਕੱਦਮਾ ਤੇ ਦੀਵਾਨੀ ਉਹ ਮੈਨੂੰ ਲੱਗਦਾ ਜਿਹੜਾ ਅੰਗਰੇਜ਼ ਕਾਨੂੰਨ ਬਣਾਇਆ ਉਹ ਕੁਛ ਹੀ ਹੈ ਇੱਧਰ ਵੀ ਤੇ ਉੱਧਰ ਵੀ ਇੱਧਰ ਉਹਦੇ 'ਚ ਵੀ ਐਨਾਲਾਈਜ਼ ਕੀਤਾ ਵੀ ਕੋਈ ਫਰਕ ਹੈਗਾ। ਦੇਖੋ ਕਾਨੂੰਨ ਤਾਂ ਆਪਣੇ ਬੇਸਿਕ ਜੋ ਮੁੱਢਲੇ ਕਾਨੂੰਨ ਨੇ ਜੋ ਆਪਣੇ ਇੰਡੀਅਨ ਲਾਜ਼ ਨੇ 1860 ਦੀ 1860 ਦੀ ਜੋ ਇੰਡੀਅਨ ਪੀਨਲ ਕੋਡ ਬਣਿਆ ਸੀ ਉਦੋਂ ਹੈ ਨਾ ਜੀ, ਜਦੋਂ ਉਹਦੇ ਗਵਰਨਰ ਜਨਰਲ ਉਹਨਾਂ ਨੇ ਬਣਾਇਆ ਸੀ ਉਹ ਤਾਂ ਸੇਮ ਹੀ ਸੀ ਆਪਣਾ, ਜਦੋਂ ਡਿਵਾਈਡ ਪਾਰਟੀਸ਼ਨ ਹੋਈ ਸੇਮ ਰਹੇ। ਪਰ ਉਸ ਤੋਂ ਬਾਅਦ ਜੋ ਕੁਝ CRPC ਵਗੈਰਾ ਕਾਨੂੰਨ ਨੇ ਜੋ ਇੰਡੀਆ 'ਚ ਅਲੱਗ ਬਣੇ ਲਹਿਦਾ ਬਣੇ ਤੇ ਇੱਥੇ ਇੱਕ ਨਾ ਮੈਂ ਇੱਕ ਜੱਜ ਸਾਹਿਬ ਨੇ ਇੱਥੇ ਰਿਟਾਇਰਡ ਉਹਨਾਂ ਦੀ ਮੈਂ ਇੰਟਰਵਿਊ ਦੇਖ ਰਿਹਾ ਸਾਂ ਤਾਂ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਜੋ ਬੇਅਦਬੀਆਂ ਨਹੀਂ ਹੋ ਰਹੀਆਂ ਇਸ ਵਕਤ ਕਿਉਂਕਿ ਇੱਕ 295 AIPC ਧਾਰਾ ਹੁੰਦੀ ਸੀ ਇਕੱਠੀ ਸੀ, ਉਸ 'ਚ ਸੋਧ ਕਰਤਾ ਇੱਥੇ ਤੇ ਜੋ ਸਜ਼ਾਵਾਂ ਨੇ ਹੋਰ ਸਖਤ ਕਰਤੀਆਂ, ਲਾਈਫ ਇੰਪ੍ਰਿਜ਼ਨਮੈਂਟ, ਡੈਥ ਪੈਨਲਟੀ ਕਰਤੀ, ਪਰ ਭਾਰਤ ਵਿੱਚ ਇਹ ਨਹੀਂ ਹੋਇਆ। ਤਾਂ ਉੱਥੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਜਿਸ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਜੋ ਪੈਰਵਾਈ ਉਹ ਵੀ ਮੈਂ ਕਰ ਰਿਹਾ ਤੇ ਇਹ ਮੈਂ ਫਰਕ ਦੇਖਿਆ ਵੀ ਜੋ ਪਾਕਿਸਤਾਨ ਨੇ ਕਈ ਕਾਨੂੰਨ ਨੇ ਆਦੇ ਸੁਧਾਰ ਲਏ ਨੇ ਪਰ ਇੰਡੀਆ ਦੇ ਵਿੱਚ ਅਸੀਂ ਉਹ ਕਾਨੂੰਨ ਨਹੀਂ ਸੁਧਾਰ ਸਕੇ ਤਾਂ ਕਿਤੇ ਨਾ ਕਿਤੇ ਉਹ ਜੋ ਕ੍ਰਾਈਮ ਹੈ ਉੱਥੇ ਉਹਨਾਂ ਪਾਰਟਿਕੂਲਰ ਚੀਜ਼ਾਂ ਦਾ ਉਹ ਹੋ ਰਿਹਾ ਜੀ। ਉਹ ਵੀ ਇਹ ਨਾ ਉਹ ਸਜ਼ਾ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਡਰ ਨਹੀਂ ਹੈ ਨਾ, ਡਰ ਨਹੀਂ ਹੈ ਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀਆਂ ਨੇ ਉਹ ਹੋ ਰਹੀਆਂ ਨੇ ਪਰ ਪਾਕਿਸਤਾਨ ਵਿੱਚ ਜੋ ਕੁਰਾਨੇ ਪਾਕ ਦੀਆਂ ਜੋ ਬੇਅਦਬੀਆਂ ਕਦੇ ਪਹਿਲਾਂ ਹੁੰਦੀਆਂ ਸੀ ਉਹ ਬਿਲਕੁਲ ਖਤਮ ਹੋ ਚੁੱਕੀਆਂ ਇਸ ਵਕਤ। ਸਟ੍ਰਿਕਟਨੈਸ ਸਜ਼ਾਵਾਂ, ਸਟ੍ਰਿਕਟਨੈਸ ਹੈ ਜੀ। ਹਾਂ ਦੂਸਰਾ ਇਹ ਵੀ ਹੈ ਨਾ ਵੀ ਸਜ਼ਾ ਤੋਂ ਹਟ ਕੇ ਇੱਥੇ ਤੁਹਾਡੇ ਵੀ ਹੋਏਗਾ ਸਾਡੇ ਵੀ ਹੈ ਵਾ ਵੀ ਉਹਨੂੰ ਬੜਾ ਨਾ ਹੋਰ ਤਰ੍ਹਾਂ ਫਿਰ ਕੀਤਾ ਜਾਂਦਾ ਵੀ ਮਤਲਬ ਵੀ ਉਹ ਮਸਲਾ ਜਿਹੜਾ ਨਾ ਉਹਨੂੰ ਇਸ ਤਰ੍ਹਾਂ ਹੋ ਜਾਂਦਾ ਵਾ ਵੀ ਪੂਰੇ ਮੁਲਕ ਦੇ ਵਿੱਚ ਹਾਈਲਾਈਟ ਹੋ ਜਾਂਦਾ ਜਿੱਥੇ ਕੋਈ ਖੁਦਾ ਨਾ ਖਾਸਤਾ ਇਸ ਤਰ੍ਹਾਂ ਦਾ ਮਸਲਾ ਹੋਵੇ ਉਹਦੇ ਵਿੱਚ ਨੈਗੇਟਿਵ ਰੋਲ ਵੀ ਲੋਕ ਪਲੇ ਕਰਦੇ ਨੇ। ਮੀਨਸ ਪਿੱਛੇ ਜੇ ਇੱਕ ਬੜਾ ਦੁਖੀ ਭਰਿਆ ਸਾਡੇ ਵਾਕਿਆ ਹੋਇਆ ਸ੍ਰੀਲੰਕਾ ਦਾ ਇੱਕ ਸੀ ਉਹਨੂੰ ਮਾਰ ਦਿੱਤਾ, ਇਸ ਤਰ੍ਹਾਂ ਦੇ ਵਾਕਿਆਤ ਵੀ ਉਹ ਪਲੀ ਲੈ ਲੈਂਦੇ ਆ ਲੋਕ। ਇਹਦੇ ਵਿੱਚ ਇਹ ਵੀ ਜਿਹੜਾ ਨਾ ਮੁੱਜ ਬਣਦੇ ਨੈਗੇਟਿਵ ਲੋਕ ਵੀ ਵਿੱਚ ਆ ਕੇ ਇਸ ਜਿਹੜੀ ਇਹ ਕਾਨੂੰਨ ਆ ਉਹਨੂੰ ਆਪਣੇ ਹੱਥ 'ਚ ਵੀ ਲੈ ਲੈਂਦੇ। ਤੁਹਾਡੇ ਵੀ ਇਸ ਤਰ੍ਹਾਂ ਹੁੰਦਾ? ਅੱਜ ਦੇਖੋ ਜੀ ਨਾਸਰ ਭਾਜੀ ਮੈਨੂੰ ਲੱਗਦਾ ਹੈ ਵੀ ਜੋ ਕੁਝ ਇਹੋ ਜਿਹੇ ਸ਼ਰਾਰਤੀ ਅਨਸਰ ਜੋ ਪੋਲੀਟੀਸ਼ੀਅਨਸ ਨੇ ਉਹ ਇਹ ਚਾਹੁੰਦੇ ਨੇ ਵੀ ਜੋ ਨਵੀਂ ਪੀੜ੍ਹੀ ਹੈ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਉਹ ਇੱਕ ਦੂਜੇ ਨਾਲ ਨਾ ਮਿਲੇ ਗਿਲੇ ਹੈ ਨਾ ਜੀ, ਕਿਉਂਕਿ ਜੋ ਸਾਡੇ ਪੁਰਾਣੇ ਪੁਰਖੇ ਸਨ ਉਹਨਾਂ ਦਾ ਆਪਸ 'ਚ ਪ੍ਰੇਮ ਹੀ ਬਹੁਤ ਜ਼ਿਆਦਾ ਸੀ। ਤੁਹਾਡੇ ਪੁਰਖੇ ਇੱਧਰੋਂ ਗਏ ਹੋ ਸਕਦੇ ਨੇ, ਸਾਡੇ ਪੁਰਖੇ ਉੱਧਰੋਂ ਆਏ ਹੋ ਸਕਦੇ ਨੇ, ਤਾਂ ਬੜਾ ਪ੍ਰੇਮ ਸੀ। ਤਾਂ ਮੇਰੇ ਹਿਸਾਬ ਨਾਲ ਇੱਕ ਪ੍ਰੋਪੇਗੈਂਡਾ ਚਲਾਇਆ ਜਾਂਦਾ ਜਿਵੇਂ ਕਿ ਇੱਕ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਲੜਕਾ ਕੋਈ ਉਹਨਾਂ ਦੇ ਕਰੀਬੀ ਸਨ, ਕੋਈ ਲੜਕਾ ਲੜਕੀ ਉਹਨਾਂ ਦਾ ਆਪਸ ਵਿੱਚ ਕੋਈ ਗੱਲਬਾਤ ਸੀ ਤੇ ਉਸ ਤੋਂ ਬਾਅਦ ਭਾਰਤੀ ਮੀਡੀਆ 'ਚ ਇਹ ਚੀਜ਼ ਉਛਾਲੀ ਗਈ ਵੀ ਜੋ ਮੁਸਲਮਾਨ ਨੇ ਸਿੱਖਾਂ ਨੂੰ ਤੰਗ ਕਰਦੇ ਨੇ ਪੰਜਾਬ ਦੇ ਵਿੱਚ ਹੈ ਨਾ ਜੀ, ਉਹ ਕੋਈ ਆਪਸੀ ਇਹ ਜਿਹੀਆਂ ਗੱਲਾਂ ਹੁੰਦੀਆਂ ਨੇ। ਤਾਂ ਉਹ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਾਂ ਨੂੰ ਇਹ ਨਿੱਕੀ ਮੋਟੀਆਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ। ਇਹ ਜੋ ਮੀਡੀਆ ਦਾ ਨੈਗੇਟਿਵ ਰੋਲ ਹੈ ਜੋ ਕਈ ਮੀਡੀਆ ਹਾਊਸਿਸ ਕਰਦੇ ਨੇ ਅਸਲ ਦੇ ਵਿੱਚ ਇਹਦੇ ਬਹੁਤ ਜ਼ਿਆਦਾ ਪ੍ਰੇਮ ਹੈ ਤੇ ਉਹ ਇਹ ਨਹੀਂ ਚਾਹੁੰਦੇ ਵੀ ਜੋ ਅੱਜ ਦਾ ਯੂਥ ਹੈ ਦੋਨੋਂ ਮੁਲਕਾਂ ਦਾ ਉਹ ਇੱਕ ਦੂਜੇ ਨਾਲ ਮਿਲੇ। ਤਾਂ ਇਹ ਇਸੇ ਕਰਕੇ ਮੇਰੇ ਹਿਸਾਬ ਨਾਲ ਨੈਗੇਟਿਵ ਕੈਂਪੇਨ ਨੇ ਇਹ ਚਲਾਏ ਜਾਂਦੇ ਨੇ। ਵੀ ਨੈਗੇਟਿਵ ਆਵਾਮ ਦਾ ਨੂੰ ਉਹ ਇੱਕ ਐਕਸਟ੍ਰੀਮਿਜ਼ਮ ਵਾਲੇ ਪਾਸੇ ਧੱਕ ਦੇਣਾ ਵੀ ਨਹੀਂ ਵੀ ਜਥਾ ਜਦੋਂ ਬਣ ਜਾਂਦਾ ਨਾ ਲੋਕ ਇਕੱਠੇ ਹੋ ਜਾਂਦੇ ਆ ਉਦੋਂ ਕਾਨੂੰਨ ਨੂੰ ਪਿੱਛੇ ਰੱਖ ਕੇ ਆਖਣਾ ਵੀ ਇਹ ਤਾਂ ਸਾਰਾ ਕੁਝ ਹੁਣ ਮੇਰੇ ਹੱਥ 'ਚ ਹੀ ਨਾ ਵੀ ਇਸ ਜਿਹੜਾ ਵੀ ਮਜ਼ਹਬ ਸਾਰਿਆਂ ਦੇ ਹੀ ਸਾਰਿਆਂ ਵਾਸਤੇ ਮੁਤਬਰ ਨੇ ਵੀ ਇਹ ਸਾਰਾ ਹੁਣ ਮੇਰੇ ਹਵਾਲੇ ਹੀ ਹੈ ਵੀ ਮਜ਼ਹਬ ਦਾ ਠੇਕੇਦਾਰ ਤੇ ਮੈਂ ਹੀ ਹਾਂ, ਇਹਨੂੰ ਹੁਣ ਮੈਂ ਹੀ ਸੁਧਾਰ ਲਿਆਉਣੀ ਹੈ। ਹਾਲਾਂਕਿ ਕਾਨੂੰਨ ਹੈ ਜੇ ਸਾਡੇ ਮੁਲਕ ਦਾ ਵੀ ਹੈ ਤੁਹਾਡੇ ਮੁਲਕ ਦਾ ਵੀ ਹੈ, ਉਸ ਕਾਨੂੰਨ ਦੇ ਮੁਤਾਬਕ ਆਪਾਂ ਚੱਲੀਏ ਤੇ ਮੇਰਾ ਖਿਆਲ ਠੀਕ ਰਹੇਗਾ। ਸਹੀ ਗੱਲ ਹੈ ਬਿਲਕੁਲ। ਤੇ ਇਹ ਦੱਸੋ ਖਾਰਾ ਸਾਹਿਬ ਪਾਕਿਸਤਾਨ ਦੀ ਯਾਤਰਾ ਦੀਆਂ ਕੁਝ ਹਸੀਨ ਯਾਦਾਂ ਜਿਹੜੀਆਂ ਨਾ ਸ਼ੇਅਰ ਕਰ ਦਿਓ। ਤੁਹਾਡੇ ਵਰਗੇ ਜਵਾਨ ਜਿਹੜੇ ਮੁੰਡੇ ਹੋਰ ਆਉਣਾ ਚਾਹੁੰਦੇ ਨੇ, ਅਸੀਂ ਤੇ ਹੋ ਗਏ ਹੁਣ ਬੁੱਢੇ। ਨਹੀਂ ਜੀ ਹੈ ਹੁਣ ਤੁਹਾਡੇ ਵਰਗੇ ਜਵਾਨ ਜਿਹੜੇ ਹੋਣਾ ਅਸੀਂ ਆਪਣੇ ਆਪ ਨੂੰ ਜਵਾਨ ਨਹੀਂ ਨਾ ਕਹਿ ਸਕਦੇ, ਤੈਨੂੰ ਕਹਿ ਸਕਦੇ ਜਵਾਨ। ਨਹੀਂ ਨਾਸਰ ਭਾਜੀ ਤੁਹਾਡੀਆਂ ਜੋ ਜਿਮ ਲਾਉਂਦਿਆਂ ਦੀਆਂ ਵੀਡੀਓ ਦੇਖ ਕੇ ਸਾਨੂੰ ਜੋਸ਼ ਚੜ੍ਹਦਾ ਪੂਰੇ ਜਵਾਨ ਹੋ ਤੁਸੀਂ, ਐਸੀ ਕੋਈ ਗੱਲ ਨਹੀਂ। ਪਰ ਜਿੰਨੇ ਵੀ ਨੌਜਵਾਨ ਪੀੜ੍ਹੀ ਹੈ ਮੈਂ ਉਹਨਾਂ ਨੂੰ ਕਹੂੰਗਾ ਤੁਸੀਂ ਆਪਦੇ ਜੇ ਇੱਥੇ ਜੋ ਤੁਹਾਡੇ ਗੁਰੂ ਘਰ ਨੇ ਤੁਹਾਡੀਆਂ ਜੋ ਇਤਿਹਾਸਕ ਥਾਵਾਂ ਨੇ ਤਾਂ ਜੇ ਤੁਸੀਂ ਉੱਥੇ ਵਿਜ਼ਿਟ ਕਰੋਗੇ ਤਾਂ ਹੀ ਜੋ ਸਰਕਾਰਾਂ ਨੇ ਉਹਨਾਂ ਥਾਵਾਂ ਦੀ ਟੇਕ ਕੇਅਰ ਕਰੂਗੀ। ਜੇ ਆਪਾਂ ਸਰਕਾਰ ਦੀ ਇਕੱਲੀ ਚੀਜ਼ ਸੁੱਟ ਦਈਏ ਆਪਾਂ ਕਹੀਏ ਸਰਕਾਰ ਦਾ ਫਰਜ਼ ਤਾਂ ਉਵੇਂ ਗੱਲਾਂ ਨਹੀਂ ਹੁੰਦੀਆਂ ਸਰਕਾਰ ਆਦਾ ਪੱਲਾ ਛੜਾ ਜੂਗੀ ਵੀ ਜਦੋਂ ਤੁਸੀਂ ਵਿਜ਼ਿਟ ਹੀ ਨਹੀਂ ਕਰਦੇ ਤਾਂ ਅਸੀਂ ਉਹਨੂੰ ਸੰਭਾਲੀਏ ਕਿਉਂ? ਕਿਉਂਕਿ ਮੈਂ ਆਣਾ ਵੀ ਜਿਹੜੀਆਂ ਕੌਮਾਂ ਆਪਦੇ ਇਤਿਹਾਸ ਤੋਂ ਟੁੱਟ ਜਾਂਦੀਆਂ ਨੇ ਉਹਨਾਂ ਦਾ ਖਾਤਮਾ ਹੋ ਜਾਂਦਾ ਵੀ ਜਿੰਨੇ ਵੀ ਜੋ ਸਿੱਖੀ ਲਈ ਮਨ 'ਚ ਪ੍ਰੇਮ ਰੱਖਦੇ ਨੇ ਉਹ ਇੱਥੇ ਆਉਣ, ਪੰਜਾ ਸਾਹਿਬ ਆਉਣ, ਨਨਕਾਣਾ ਸਾਹਿਬ ਆਉਣ, ਡੇਰਾ ਸਾਹਿਬ ਆਉਣ, ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਖਾਲਸਾ ਰਾਜ ਸੀ, ਜੋ ਧਰਮ ਨਿਰਪੱਖ ਉਹਨਾਂ ਦਾ ਖਾਲਸਾ ਰਾਜ ਸੀ, ਉਸ ਦੀਆਂ ਜੋ ਬਹੁਤ ਹੀ ਜ਼ਿਆਦਾ ਖੂਬਸੂਰਤ ਯਾਦਗਾਰਾਂ ਨੇ। ਉਹਨਾਂ ਦੀ ਜੋ ਪੋਤਰੀ ਪ੍ਰਿੰਸੈਸ ਬੈਂਬਾ ਸਦਰਲੈਂਡ ਦੀ ਜੋ
ਕਬਰ ਹੈ ਉੱਥੇ ਜਾਣ, ਸ਼ੇਰੇ ਮਹਾਰਾਜਾ ਸ਼ੇਰ ਸਿੰਘ ਦੇ ਜੋ ਉਹਨਾਂ ਦੀ ਕਬਰ ਹੈ ਉੱਥੇ ਜਾਣ, ਜਿੱਥੇ ਗੋਲੀ ਮਾਰੀ ਸੀ ਉਹਨਾਂ ਨੂੰ। ਹੋਰ ਇੱਥੇ ਭਾਈ ਮਨੀ ਸਿੰਘ ਜੀ ਦਾ ਗੁਰਦੁਆਰਾ ਉੱਥੇ ਜਾਣ। ਇਹ ਸਾਰੀ ਚੀਜ਼ਾਂ ਆ ਕੇ ਦੇਖਣ ਤੇ ਜੋ ਉਹਦੇ ਇਤਿਹਾਸ ਨਾਲ ਜੁੜਨ, ਤਾਂ ਕਿ ਜੋ ਆਪਣੀ ਕੌਮ ਤਰੱਕੀ ਕਰ ਸਕੇ ਸੱਭਿਆਚਾਰਕ ਤੇ ਇਤਿਹਾਸਕ ਤੌਰ ਤੇ ਵੀ। ਨਹੀਂ ਨਾਸਿਰ ਭਾਜੀ, ਬੜੇ ਲੋਕ ਆਉਣਾ ਵੀ ਚਾਹੁੰਦੇ ਨੇ, ਤਾਂ ਉੱਥੇ ਮੇਰੇ ਸਰਕਾਰਾਂ ਨੂੰ ਬੇਨਤੀ ਦੋਨੋਂ ਮੁਲਕਾਂ ਦੇ ਨੂੰ ਵੀ ਦੇਖੋ, ਜੇ ਈਸਟ ਤੇ ਵੈਸਟ ਜਰਮਨੀ ਜੋ ਇੱਕ ਹੋ ਸਕਦੇ ਨੇ, ਕੈਨੇਡਾ ਤੇ ਅਮਰੀਕਾ ਵਿੱਚ ਜੋ ਫਰੈਂਡਲੀ ਬਾਰਡਰਸ ਉਹ ਹੋ ਸਕਦੇ ਨੇ, ਤਾਂ ਅਸੀਂ ਜੋ ਪੰਜਾਬੀ ਲੋਕ ਆ, ਅਸੀਂ ਤਾਂ ਇੱਕੋ ਪੰਜਾਬੀ ਮਾਂ ਬੋਲੀ ਦੇ ਦੋ ਪੁੱਤਰ ਆ। ਤੁਸੀਂ ਸਾਡੇ ਹੀ ਘਰ 'ਚ ਦੀਵਾਰ ਕੱਢਤੀ, ਸਾਡੇ ਦੇ ਤੁਸੀਂ ਰਾਜਨੀਤੀ ਖੇਡਦੇ ਹੋ। ਤਾਂ ਮੇਰੀ ਬੇਨਤੀ ਹੈ ਵੀ ਦੋਨੋਂ ਮੁਲਕਾਂ ਦੇ ਜੋ ਲੋਕ ਨੇ, ਜੋ ਆਉਣਾ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਵੀਜ਼ੇ ਖੁੱਲ੍ਹੇ ਦਿੱਤੇ ਜਾਣ। ਪਹਿਲਾਂ ਕਿਉਂਕਿ ਬੜੇ ਵੀਰ ਭਰਾ ਨੇ ਜਿਨ੍ਹਾਂ ਕੋਲ ਸ਼ਰਧਾਲੂ ਵੀਜ਼ੇ ਹੁੰਦੇ ਨੇ ਤੇ ਉਹ ਆਸੇ-ਪਾਸੇ ਜਾਣ ਤੋਂ ਡਰ ਜਾਂਦੇ ਨੇ, ਹੈ ਨਾ ਜੀ। ਪਹਿਲੀ ਇਹ ਜੋ ਵੀਜ਼ਾ ਕੰਡੀਸ਼ਨਸ ਨੇ ਇਹ ਰਿਲੈਕਸ ਹੋਣ। ਦੂਸਰੀ ਗੱਲ ਹੈ, ਇਹਨਾਂ ਸਥਾਨਾਂ ਨੂੰ ਤੁਸੀਂ ਪ੍ਰਮੋਟ ਬੜੇ ਚੰਗੇ ਤਰੀਕੇ ਨਾਲ ਕਰ ਰਹੇ ਹੋ, ਤਾਂ ਮੇਰੀ ਸਿੱਖ ਸੰਗਤਾਂ ਨੂੰ ਵੀ ਬੇਨਤੀ, ਤੁਸੀਂ ਇਹਨਾਂ ਤੇ ਆਓ। ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣਾ ਇੱਕ ਸਿੱਖ ਕੌਮ ਲਈ ਬੜੀ ਵੱਡੀ ਗੱਲ ਸੀ, ਪਰ ਉੱਥੇ ਵੀ ਜੋ ਆਪਣੀ ਤਾਦਾਦ ਹੈ ਉਹ ਦਿਨ ਬ ਦਿਨ ਘਟਦੀ ਜਾ ਰਹੀ ਹੈ, ਜੋ ਆਪਾਂ ਵਿਜ਼ਿਟ ਕਰ ਰਹੇ ਹਾਂ। ਤਾਂ ਉੱਥੇ ਆਪਾਂ ਨੂੰ ਆਉਣਾ ਚਾਹੀਦਾ, ਕਿਉਂਕਿ ਜੇ ਆਪਾਂ ਜਾਵਾਂਗੇ ਨਹੀਂ ਤਾਂ ਆਪਣੇ ਗੁਰੂ ਘਰਾਂ ਦੀ ਜੋ ਮੇਰੇ ਹਿਸਾਬ ਨਾਲ ਸੰਭਾਲ ਨਹੀਂ ਹੋ ਪਾਉਣੀ। ਤੇ ਹੋਰ ਮੇਰੀ ਜੋ ਦੋਨੋਂ ਮੁਲਕਾਂ ਦੇ ਐਮਬੈਸੀਆਂ ਨੂੰ ਬੇਨਤੀ ਹੈ, ਪਾਕਿਸਤਾਨ ਐਮਬੈਸੀ ਨੂੰ ਬੇਨਤੀ ਹੈ ਵੀ ਜੋ ਤੁਸੀਂ ਮੇਰੇ ਨਾਲ ਇੱਕ ਮੇਰੇ ਵਕੀਲ ਸਾਹਿਬਾਨ ਸਨ ਐਡਵੋਕੇਟ ਰਣਜੋਤ ਸਿੰਘ ਭੁੱਲਰ, ਉਹਨਾਂ ਦੇ ਕੇਸ ਕੱਟੇ ਨੇ ਤੇ ਉਹਨਾਂ ਦਾ ਜੋ ਵੀਜ਼ਾ ਹੈ ਉਹ ਰਿਜੈਕਟ ਹੋ ਗਿਆ ਸੀ। ਤਾਂ ਮੇਰੀ ਬੇਨਤੀ ਹੈ ਵੀ ਜੋ ਨੌਜਵਾਨਾਂ ਨੂੰ, ਜੇ ਤੁਸੀਂ ਚਾਹੁੰਦੇ ਹੋ ਵੀ ਇੱਕ ਦੂਜੇ ਨਾਲ ਵਰਤਣ, ਤਾਂ ਸਾਰੇ ਨੌਜਵਾਨਾਂ ਨੂੰ ਜੋ ਵੀਜ਼ਾ ਦਿੱਤਾ ਜਾਵੇ, ਤਾਂ ਕਿ ਜੋ ਇਹ ਆਪਣੇ ਬਾਰਡਰ ਨੇ ਨਾ, ਜਦੋਂ ਆਪਾਂ ਇੱਕ ਦੂਜੇ ਨਾਲ ਬੋਲਣ ਚੱਲਣ ਲੱਗ ਗਏ ਤੇ ਹੌਲੀ ਹੌਲੀ ਮੈਂ ਕਹੂੰਗਾ ਇਨਸ਼ਾਅੱਲਾ ਇਹ ਆਪਣੇ ਆਪ ਖੁੱਲ ਜਾਣੇ ਨੇ। ਵਾਹ ਵਾਹ, ਕੀ ਬਾਤ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਬਹੁਤ ਸ਼ੁਕਰੀਆ ਤੁਹਾਡਾ ਖਾਰਾ ਸਾਹਿਬ, ਬਹੁਤ ਸੋਹਣੀ ਤੇ ਵਧੀਆ ਗੱਲ ਹੋਈ। ਆਪਣੀ ਬਹੁਤ ਸੋਹਣਾ ਬੋਲਦਾ ਮੁੰਡਾ ਸਾਡਾ, ਤੇ ਤਰੱਕੀਆਂ ਕਰੇ। ਜੋਤਸ਼ੀ ਨੂੰ ਹੱਥ ਵੀ ਇਹਦਾ ਵਿਖਾਤਾ, ਉਹਨੇ ਕਿਹਾ ਵੀ ਇਹਦੇ ਹੱਥ 2 ਲਕੀਰਾਂ, ਤੇ ਇਹਨੇ ਲੱਭਣਾ ਨਹੀਂ, ਤੁਹਾਨੂੰ ਫੇਮਸ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਸਟਾਰ ਬਣ ਰਿਹਾ ਮੁੰਡਾ ਸਾਡਾ। ਤੇ ਹਾਸਾ ਖੇਡਾ ਵੀ ਨਾਲ ਸਾਡਾ ਛੋਟਾ ਭਰਾ ਆ, ਸਾਡੇ ਬੜੇ ਅੱਛੇ ਦੋਸਤ ਨੇ, ਖਾਰਾ ਸਾਹਿਬ ਉਹਨਾਂ ਦਾ ਪੁੱਤਰ ਆ, ਤੇ ਸਾਡਾ ਵੀ ਭਰਾ ਨਿੱਕਾ, ਤੇ ਅਸੀਂ ਹਾਸੀਆਂ ਖੇਡੀਆਂ ਵੀ ਕਰੀਦੀਆਂ ਇਹਦੇ ਨਾਲ। ਤੇ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰੀਦੀ ਜਿੰਨੇ ਵੀ ਲੋਕ ਆਉਣ ਉਹਨਾਂ ਨੂੰ ਮਿਲੀਏ, ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਪਿਆਰ ਦੇ ਕੇ ਘਲਾਈਏ, ਕਿ ਉਹ ਪਿਆਰ ਜਿਹੜਾ ਵਾ ਉਹ ਜਾ ਕੇ ਵੰਡਣ, ਉੱਥੇ ਦੱਸਣ ਜਾ ਕੇ ਵੀ ਉੱਥੋਂ ਦੇ ਲੋਕ ਇਸ ਤਰ੍ਹਾਂ ਵਰਤਦੇ ਯਾਰ, ਇਸ ਤਰ੍ਹਾਂ ਸਾਨੂੰ ਮਿਲੇ। ਸੋ ਇਹਨਾਂ ਵੀਡੀਓ ਦੀ ਰਾਹੀਂ ਵੀ ਇਹੀ ਕੋਸ਼ਿਸ਼ ਕਰਦੇ ਰਹੀਦਾ ਤੇ ਕੋਸ਼ਿਸ਼ ਕਰਦੇ ਰਹਾਂਗੇ। ਇਸੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਮਿਲਦੇ ਹਾਂ ਫਿਰ, ਰੱਬ ਰੱਖ।